ਸਲਾਮ ਅਲੈਕੁਮ ਵੀਰੋ। ਅੱਛਾ ਵੀਰੋ, ਮੈਂ ਜਦੋਂ ਝੰਗ ਆਇਆ ਸਾਂ ਤੇ ਉਸ ਤੋਂ ਪਹਿਲੇ ਮੈਂ ਝੰਗ ਕਦੀ ਨਹੀਂ ਸੀ ਵੇਖਿਆ। ਮੈਨੂੰ ਨਿਰਾ ਇਹ ਮਿਸਾਲ ਸੁਣੀ ਸੀ ਮੈਂ ਕਿ ਜਦੋਂ ਦੀ ਹੋਸ਼ ਸੰਭਾਲੀ ਡੀਸੀ ਝੰਗ ਵਾਲੀ, ਉਹ ਸਾਡੇ ਪਾਸੇ ਕਿਸੇ ਨੂੰ ਆਖਣਾ ਹੋਵੇ ਕਿ ਮਿਸਾਲ ਦਿੱਤੀ ਜਾਂਦੀ ਸੀ, ਉਹ ਤੂੰ ਡੀਸੀ ਝੰਗ ਲੱਗਾ ਹੈ, ਇੰਜ ਕਰਕੇ ਉਹ ਮਿਸਾਲ ਦਿੱਤੀ ਜਾਂਦੀ ਸੀ ਵੀ ਕਿ ਕੋਈ ਬੰਦਾ ਬਹੁਤਾ ਨਖਰਾ ਕਰਦਾ ਸੀ ਅਤੇ ਉਹਨੂੰ ਇੰਝ ਆਖਿਆ ਜਾਂਦਾ ਸੀ। ਅਤੇ ਮੈਂ ਜਦੋਂ ਖੈਰ ਝੰਗ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਗਿਆ ਅਤੇ ਮੈਂ ਉਸ ਤੋਂ ਪਹਿਲੇ ਝੰਗ ਨਹੀਂ ਸੀ ਵੇਖਿਆ। ਮੇਰੇ ਦੇਹਨ 'ਚ ਸੀ ਕਿ ਝੰਗ ਇੱਕ ਪੁਰਾਣਾ ਸ਼ਹਿਰ ਹੈ ਔਰ ਡੀਸੀ ਝੰਗ ਦੀ ਵਜ੍ਹਾ ਤੋਂ ਮੇਰੇ ਦੇਹਨ 'ਚ ਸੀ ਕਿ ਉੱਥੇ ਕੋਈ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੀਆਂ ਕੋਈ ਸਰਕਾਰੀ ਇਮਾਰਤਾਂ ਹੋਣਗੀਆਂ, ਵੱਡੇ ਵੱਡੇ ਕੋਈ ਰੈਸਟ ਹਾਊਸ ਹੋਣਗੇ ਅਤੇ ਇੱਕ ਸਾਫ ਸੁਥਰਾ ਜਿਹਾ ਸ਼ਹਿਰ ਹੋਏਗਾ। ਖੈਰ ਜਦੋਂ ਮੈਂ ਝੰਗ ਪਹੁੰਚਿਆ, ਝੰਗ ਉਤਰਿਆ ਅਤੇ ਜੋ ਮੈਂ ਉੱਥੇ ਹਾਲਤ ਵੇਖੀ ਅੱਡੇ ਦੀ, ਔਰ ਫਿਰ ਉੱਥੋਂ ਲੱਗ ਕੇ ਵੀਰ ਅਬਦੁਲ ਰਹਿਮਾਨ ਸਾਜਦ ਦੇ ਘਰ ਤੱਕ, ਅਤੇ ਮੈਨੂੰ ਬੜਾ ਦੁੱਖ ਹੋਇਆ। ਝੰਗ ਤੋਂ ਫੈਸਲ ਰਜ਼ਾ, ਮਖਦੂਮ ਫੈਸਲ ਸਾਲੇ ਹਯਾਤ, ਝੰਗ ਤੋਂ ਬੀਬੀ ਆਬਦਾ ਹੁਸੈਨ, ਝੰਗ ਤੋਂ ਸ਼ੇਖ ਵਕਾਸ ਅਕਰਮ ਸਾਹਿਬ ਬੜੀ ਤਕਰੀਰ ਕਰਦੇ ਨੇ ਵਧੀਆ। ਮੈਂ ਇੰਨੇ ਵੱਡੇ ਪਾਰਲੀਮੈਂਟੇਰੀਅਨ, ਸੱਚੀ ਗੱਲ ਜੇ ਪੁੱਛੋ ਨਾ ਤੇ ਕਿਸੇ ਵੀ ਇੱਕ ਜ਼ਿਲ੍ਹੇ ਦੇ ਵਿੱਚ ਇੰਨੇ ਵੱਡੇ 3 ਨਾਂ ਨਹੀਂ ਹੋਣੇ ਜੇ, ਇਹ ਮੈਂ ਦਾਅਵੇ ਨਾਲ ਕਹਿ ਰਿਹਾ। ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਇੰਨੇ ਮਸ਼ਹੂਰ 3 ਵੱਡੇ ਪਾਰਲੀਮੈਂਟੇਰੀਅਨ ਨਾਂ ਨਹੀਂ ਹੋਣੇ। ਪਰ ਝੰਗ ਦੀ ਹਾਲਤ ਸ਼ਾਇਦ ਉਹ ਵੀ ਨਹੀਂ ਹੋਣੀ ਜਿਹੜੀ 1947 ਤੋਂ ਪਹਿਲੇ ਸੀ। ਸ਼ਾਇਦ 1947 ਤੋਂ ਪਹਿਲੇ ਇਹ ਇੱਕ ਸਾਫ ਸੁਥਰਾ ਜ਼ਿਲ੍ਹਾ ਹੋਏਗਾ। ਸ਼ਾਇਦ ਉਦੋਂ ਇਹ ਲਾਹੌਰ ਅਤੇ ਇਹਦਾ ਇੰਨਾ ਫਰਕ ਨਹੀਂ ਹੋਣਾ ਜਿੰਨਾ ਅੱਜ ਫਰਕ ਹੈ ਜ਼ਮੀਨ ਅਤੇ ਅਸਮਾਨ ਦਾ। ਬਲਕਿ ਜ਼ਮੀਨ ਤੋਂ ਵੀ ਕੋਈ 4 ਫੁੱਟ ਥੱਲੇ ਚਲੇ ਜਾਈਏ ਅਤੇ ਉਹ ਹਾਲਤ ਮੈਂ ਝੰਗ ਦੀ ਵੇਖੀ। ਔਰ ਮੈਨੂੰ ਜਿਹੜਾ ਇਹਨਾਂ ਰਵਾਇਤੀ ਸਿਆਸਤਦਾਨਾਂ ਤੋਂ ਅਫਸੋਸ ਹੋਇਆ, ਉਹ ਤਾਂ ਹੋਇਆ ਹੀ ਹੈ, ਉਹ ਅੱਗੇ ਵੀ ਹੈ। ਔਰ ਮੈਂ ਇਹ ਗੱਲ ਮਿੱਥੀ ਕਿ ਕਦੀ ਇਹਨਾਂ ਦੇ ਡੇਰਿਆਂ 'ਤੇ ਨਹੀਂ ਜਾਣਾ। ਪੰਜਾਬ ਦਾ ਜਾਂ ਮਾਂ ਬੋਲੀ ਦਾ ਮੁਕੱਦਮਾ ਲੈ ਕੇ ਜਾਂ ਪੰਜਾਬ ਦੇ ਹੱਕਾਂ ਦਾ ਮੁਕੱਦਮਾ ਲੈ ਕੇ ਮੈਂ ਪਿੰਡ ਦੇ ਕਿਸੇ ਮੁਸੱਲੀ ਨੂੰ ਤਰਜੀਹ ਦਿਆਂਗਾ ਇਹਨਾਂ ਲੋਕਾਂ ਦੇ ਉੱਤੇ। ਮੈਂ ਉਸ ਮੁਸੱਲੀ ਬਾਬੇ ਦੇ ਪੈਰੀਂ ਪੈ ਲਾਂਗਾ, ਪਰ ਇਹਨਾਂ ਲੋਕਾਂ ਦੇ ਬੂਹੇ 'ਤੇ ਨਹੀਂ ਜਾਣਾ। ਮੈਂ ਆਪਣੀ ਮਾਂ ਧਰਤੀ ਦਾ ਮੁਕੱਦਮਾ ਲੈ ਕੇ ਜਾਂ ਆਪਣੀ ਮਾਂ ਬੋਲੀ ਦਾ ਮੁਕੱਦਮਾ ਲੈ ਕੇ ਇਹਨਾਂ ਦੁਕਾਨਦਾਰਾਂ ਦੇ, ਜਿਨ੍ਹਾਂ ਕਦੀ ਕੱਖ ਨਹੀਂ ਕੀਤਾ। ਅੱਛਾ, ਹੁਣ ਆ ਜਾਓ ਇਸ ਪਾਸੇ। ਝੰਗ ਲਈਆ ਮਸ਼ਹੂਰ ਸ਼ਹਿਰ ਨੇ, ਇਹਨਾਂ ਨੂੰ ਵੇਖ ਕੇ ਮੈਨੂੰ ਆਪਣੀ ਤਹਿਸੀਲ ਚੂਹਣੀਆਂ ਵੀ ਯਾਦ ਆਉਂਦੀ ਕਿ ਤਹਿਸੀਲ ਚੂਹਣੀਆਂ ਵੀ ਤਹਿਸੀਲ ਪਾਕਿਸਤਾਨ ਦੀਆਂ ਚੰਦ ਪੁਰਾਣੀਆਂ ਤਰੀਨ ਤਹਿਸੀਲਾਂ 'ਚੋਂ ਹੈ, ਅਤੇ ਉਹ ਵਿਚਾਰੀ ਵਕਤ ਦੇ ਨਾਲ ਵੱਢ ਕੇ ਸਾਈਆਂ ਨਿੱਕੀ ਤਾਂ ਕਰ ਦਿੱਤੀ ਪਰ ਜ਼ਿਲ੍ਹਾ ਨਾ ਬਣ ਸਕੀ। ਇਸੇ ਤਰ੍ਹਾਂ ਝੰਗ ਬਹੁਤ ਵੱਡਾ ਜ਼ਿਲ੍ਹਾ ਸੀ, ਉਹ ਸਾਈਆਂ ਵੱਢ ਕੇ ਟੁੱਕ ਕੇ ਖਾ ਕੇ ਨਿੱਕਾ ਤਾਂ ਕਰ ਦਿੱਤਾ ਔਰ ਗੰਦਾ ਵੀ ਕਰ ਦਿੱਤਾ, ਪਰ ਕੀਤਾ ਕੱਖ ਨਹੀਂ ਝੰਗ ਲਈ। ਹੁਣ ਸਾਡੇ ਵੀਰ ਕਈ ਸ਼ਾਇਦ ਮੇਰੀ ਉਹਨਾਂ ਕੋਲੋਂ ਹੱਥ ਜੋੜ ਕੇ ਬੇਨਤੀ, ਗੁੱਸਾ ਨਾ ਕਰਿਆ ਜੇ, ਸੱਚੀ ਗੱਲ ਕਰਨੀ ਚਾਹੀਦੀ ਹੈ, ਹੱਕ ਸਾਜ਼ ਦੀ ਗੱਲ ਕਰਨੀ ਚਾਹੀਦੀ ਹੈ। ਹੱਕ ਸਾਜ਼ ਦੀ ਗੱਲ ਇਹ ਵੀ ਹੈ ਕਿ ਸਾਡੇ 'ਚੋਂ ਅਕਸਰੀਅਤ ਦੇ ਨਿਆਂ ਤਾਂ ਨੇੜਿਓਂ ਹੀ ਨਹੀਂ ਲੰਘਿਆ। ਮਤਲਬ ਅੱਜ ਸਾਨੂੰ ਜਟਕੀ ਵੀ ਯਾਦ ਆਉਂਦੀ ਹੈ, ਅੱਜ ਸਾਨੂੰ ਝੰਗ ਸਕਾਫਤੀ ਦਾਰੁਲ ਖਿਲਾਫਾ ਵੀ ਯਾਦ ਆਉਂਦਾ। ਔਰ ਅੱਜ ਅਸੀਂ ਝੰਗ 'ਚ ਜਿਹੜੇ ਸਾਡੇ ਵੀਰ ਨੇ ਅਬਦੁਲ ਰਹਿਮਾਨ ਸਾਜਦ ਜਿਹੇ ਖਲੋਣ ਵਾਲੇ ਮਾਂ ਬੋਲੀ ਵਾਸਤੇ, ਅਸੀਂ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਹਾਂ। ਵੀਰੋ ਗੱਲ ਇਹ ਕਿ ਰੈਲੀ ਇੱਕ ਸਪੋਰਟ ਕਰਨ ਨਾਲ, ਕਿਸੇ ਇੱਕ ਰੈਲੀ 'ਚ ਤੁਸੀਂ ਚਲੋ ਫਾਈਨੈਂਸ਼ੀਅਲ ਵੀ ਸਪੋਰਟ ਦੇ ਦਿੰਦੇ ਹੋ, ਉਹਨਾਂ ਕੀ ਹੋ ਜਾਏਗਾ? ਉਹਦੇ ਨਾਲ ਲੁਕਾਈ ਦੇ ਮਸਾਇਲ ਹੱਲ ਹੋ ਜਾਣਗੇ। ਵੀਰੋ ਜ਼ਬਾਨ ਸਾਡੇ ਲਈ, ਮੇਰੇ ਲਈ ਬਹੁਤ ਅਹਿਮ ਇਸ਼ੂ ਹੈ, ਕੋਰ ਇਸ਼ੂ। ਮੈਂ ਉਹਨੂੰ ਆਪਣੀ ਸਿਆਸੀ ਤਹਿਰੀਕ ਦਾ ਵੀ ਨੰਬਰ 1 ਇਸ਼ੂ ਮਿੱਥ ਕੇ ਟੁਰਿਆ।
ਪਰ ਹੱਕੀ ਸੱਚੀ ਗੱਲ ਕਰਨੀ ਚਾਹੀਦੀ। ਆਮ ਆਦਮੀ ਦਾ ਇਸ਼ੂ ਨਿਰਾ ਜ਼ਬਾਨ ਨਹੀਂ ਹੈ, ਠੀਕ ਹੈ। ਆਮ ਆਦਮੀ ਕੀ 1% ਤੋਂ ਵੱਧ ਲੋਕ ਇਸ ਮਸਲੇ ਨੂੰ ਸਮਝਦੇ ਹੀ ਨਹੀਂ। 1% ਵੀ ਮੈਂ ਸ਼ਾਇਦ ਚੋਖਾ ਕਹਿ ਗਿਆ। ਗੱਲ ਇਹ ਵੇ ਕਿ ਅਸਲ ਗੱਲ ਜਿਹੜੀ ਸਾਨੂੰ ਕਰਨੀ ਚਾਹੀਦੀ ਉਹ ਅਸੀਂ ਉੱਧਰ ਨਹੀਂ ਆਉਂਦੇ ਪਏ। ਅਸੀਂ ਪੰਜਾਬ ਦੀ ਵੰਡ ਦੇ ਖਿਲਾਫ ਹਾਂ, ਐਲਾਨੀਆਂ ਖਿਲਾਫ ਹਾਂ, ਮੈਂ 24 ਘੰਟੇ ਖਿਲਾਫ ਹਾਂ, ਪਰ ਹੋਰ ਵੀ ਵੀਰ ਖਿਲਾਫ ਨੇ। ਪਰ ਮੈਂ ਤਾਂ ਇਹ ਸ਼ੁਰੂ ਦਿਨ ਤੋਂ ਇਹ ਗੱਲ ਕਰਦਾ ਕਿ ਇਹ ਵੰਡ ਰੋਕਣੀ ਹੈ ਅਤੇ ਮਸਾਇਲ ਦਾ ਹੱਲ ਵੀ ਦੱਸੋ। ਮੈਂ ਹੁਣ ਅੱਖੀਂ ਵੇਖ ਆਇਆ, ਮੈਨੂੰ ਹੁਣ ਕੋਈ ਇਸ ਆਰਗੂਮੈਂਟ ਦੇ ਉੱਤੇ ਜਿਹੜਾ ਕੋਈ ਨਿਰਾ ਡਰਾਇੰਗ ਰੂਮ ਦਾਨਿਸ਼ਵਰ ਹੈ ਉਹ ਕਾਊਂਟਰ ਨਹੀਂ ਕਰ ਸਕਦਾ ਕਿ ਬਹੁਤ ਮਾੜੀ ਹਾਲਤ ਹੈ, ਬਹੁਤ ਮਾੜੀ ਹਾਲਤ ਹੈ, ਬਹੁਤ ਪਸਮਾਨਦਾ ਝੰਗ। ਅਤੇ ਕੀ ਅਸੀਂ ਇਹ ਮੁਤਾਲਬਾ ਕਰ ਰਹੇ ਹਾਂ ਕਿ ਜੰਗ ਜਿਹੜਾ ਹੈ ਉਹ ਲਾਹੌਰ ਦੇ ਬਰਾਬਰ ਨਹੀਂ ਤਾਂ ਕਮ ਅਜ਼ ਕਮ ਨੇੜੇ ਤੇੜੇ ਤਾਂ ਹੋ ਜਾਏ। ਜੰਗ ਦੇ ਲੋਕਾਂ ਦਾ ਮਿਆਰੇ ਜ਼ਿੰਦਗੀ ਲਾਹੌਰ ਦੇ ਬਰਾਬਰ ਨਹੀਂ ਅਤੇ ਕਮ ਅਜ਼ ਕਮ ਲਾਹੌਰੀਆਂ ਦੇ ਨੇੜੇ ਵੀ ਹੋ ਜਾਏ। ਨਹੀਂ, ਇਹ ਨਹੀਂ ਕਰ ਰਹੇ ਅਸੀਂ ਮੁਤਾਲਬਾ। ਅਸੀਂ ਲਾਹੌਰ ਨੂੰ ਗੱਲ ਮੰਦਾ ਕੀਤੀ ਜਾਂਦੇ ਹਾਂ, ਬੁਰਾ ਵੀ ਆਖੀ ਜਾਂਦੇ ਹਾਂ, ਲੇਕਿਨ ਜਿਹੜੀ ਅਸਲ ਗੱਲ ਆਖਣ ਵਾਲੀ ਹੈ ਉਹ ਨਹੀਂ ਆਖ ਰਿਹਾ ਕਿ ਯਾਰ ਇਹ ਜਿਹੜੇ ਛੋਟੇ ਸ਼ਹਿਰ ਨੇ, ਔਰ ਝੰਗ ਤਾਂ ਛੋਟਾ ਵੀ ਨਹੀਂ, ਬਿਲਾ ਸ਼ੱਕੋ ਸ਼ੁਬਾ ਪੰਜਾਬ ਦਾ ਸਕਾਫਤੀ ਦਰਦ ਖਿਲਾਫ ਹੈ। ਉਹਦੇ ਵਾਸਤੇ ਅਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਅਸੀਂ ਯਾਰ ਜੇ ਪੰਜਾਬ ਦੀ ਵੰਡ ਰੋਕਣੀ ਹੈ ਤਾਂ ਅਸੀਂ ਇਹਨਾਂ ਮਹਿਰੂਮ ਤਬਕਿਆਂ ਦਾ, ਇਹਨਾਂ ਨਿੱਕੇ ਸ਼ਹਿਰਾਂ ਦਾ, ਲਈਏ ਦਾ, ਝੰਗ ਦਾ, ਹੋਰ ਜਿਹੜੇ ਰਾਜਨਪੁਰ ਵਰਗੇ ਦੂਰ ਦੇ ਸ਼ਹਿਰ ਨੇ, ਇਹਨਾਂ ਦਾ ਅਸੀਂ ਸ਼ਿਕਵਾ ਦੂਰ ਕਰਨਾ ਹੈ, ਇਹਨਾਂ ਦੇ ਮਸਾਇਲ ਹੱਲ ਕਰਨੇ ਨੇ, ਇਹਨਾਂ ਨੂੰ ਲਾਹੌਰ ਦੇ ਬਰਾਬਰ ਲਿਆਉਣਾ ਹੈ। ਔਰ ਮੇਰਾ ਇਹ ਵਾਅਦਾ ਹੈ ਕਿ ਜੇ ਪੰਜਾਬ ਨੈਸ਼ਨਲ ਮੂਵਮੈਂਟ ਕਾਮਯਾਬ ਹੋਈ, ਜੇ ਕਦੀ ਅਸੀਂ ਇਕਤਦਾਰ 'ਚ ਆਏ ਅਤੇ ਅਸੀਂ ਝੰਗ ਨੂੰ ਲਾਹੌਰ ਦੇ ਬਰਾਬਰ ਬਣਾਵਾਂਗੇ। ਲਾਹੌਰ ਤੋਂ 19-20 ਵੀ ਨਹੀਂ ਬਣਾਵਾਂਗੇ, ਲਾਹੌਰ ਦੇ ਬਰਾਬਰ ਬਣਾਵਾਂਗੇ। ਔਰ ਬੜਾ ਇਹ ਸੌਖਾ ਕੰਮ ਹੈ। ਦੇਖੋ ਲਾਹੌਰ ਦੀ ਆਬਾਦੀ ਹੈ 2.25 ਕਰੋੜ ਤੋਂ ਉੱਤੇ। ਇੱਥੇ ਉਹਨਾਂ ਬਜਟ, ਮਿਸਾਲ ਦੇ ਤੌਰ 'ਤੇ ਜੇ ਇੱਥੇ 100 ਅਰਬ ਲੱਗਦਾ ਹੈ ਨਾ ਲਾਹੌਰ ਨੂੰ ਡਿਵੈਲਪ ਕਰਨ ਲੱਗਿਆ, ਅਤੇ ਝੰਗ 1 ਅਰਬ 'ਚ ਲਾਹੌਰ ਦੇ ਬਰਾਬਰ ਹੋ ਜਾਏਗਾ। ਲੇਕਿਨ ਇਹ ਗੱਲ ਅਸੀਂ ਕਿਉਂ ਕਰਾਂਗੇ? ਅਸੀਂ ਤਾਂ ਨਿਰਾ ਲੋਕਾਂ ਨੂੰ ਭੁੱਖੇ ਰੱਖ ਕੇ, ਹਲਾਸ਼ੇਰੀ ਦੇ ਕੇ ਲੜਾਉਣਾ ਜਾਣਦੇ ਹਾਂ। ਅਸੀਂ ਕਹਿੰਦੇ ਹਾਂ ਉਹ ਸ਼ਾਬਾਸ਼ ਸ਼ਾਬਾਸ਼, ਤੂੰ ਬੜਾ ਜਵਾਨ ਹੈ, ਤੂੰ ਲੜ ਮਾਰ ਸਾਡੇ ਲਈ ਪੰਜਾਬ ਨਾ ਵੰਡਣ ਦੇ ਵੀ। ਪਰ ਆਹ ਗੱਲ ਨਹੀਂ ਅਸੀਂ ਕਰਨੀ ਅਸਲ ਮੁੱਦੇ ਵਾਲੀ ਕਿ ਜਿੰਦੀ ਵਜ੍ਹਾ ਤੋਂ ਪੰਜਾਬ ਵੰਡਣ ਦਾ ਬਹਾਨਾ ਲੱਭਿਆ, ਔਰ ਬਹਾਨਾ ਵੀ ਝੂਠਾ ਨਹੀਂ। ਮੈਂ ਅੱਖੀਂ ਵੇਖ ਆਇਆ, ਰੱਬ ਨੂੰ ਜਾਨ ਦੇਣੀ ਯਾਰ, ਖੁਦਾ ਖੌਫੀ ਹੋਣੀ ਚਾਹੀਦੀ ਏ। ਮੇਰਾ ਵਾਅਦਾ ਝੰਗ ਦੇ ਲੋਕਾਂ ਨਾਲ, ਵੀਰੋ ਜੇ ਕਦੀ ਅੱਲਾ ਪਾਕ ਨੇ, ਉਹ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਇਹ ਜ਼ਿੰਮੇਦਾਰੀ ਦਿੱਤੀ, ਇਹ ਸਾਦਤ ਦਿੱਤੀ, ਅਤੇ ਮੈਂ ਤੁਹਾਡੇ ਝੰਗ ਨੂੰ, ਯਾਨੀ ਪੰਜਾਬ ਨੈਸ਼ਨਲ ਮੂਵਮੈਂਟ ਤੁਹਾਡੇ ਝੰਗ ਨੂੰ ਲਾਹੌਰ ਦੇ ਬਰਾਬਰ ਦਾ ਸ਼ਹਿਰ ਬਣਾਏਗੀ, ਡਿਵੈਲਪਡ ਸ਼ਹਿਰ। ਪੰਜਾਬ ਨੂੰ ਅਸੀਂ ਇਕੱਠਾ ਰੱਖਣਾ ਹੈ। ਪੰਜਾਬ ਸਾਰੇ ਦੇ ਮਹਿਰੂਮੀਆਂ ਦਾ ਅਜ਼ਾਲਾ ਕਰਕੇ, ਹੱਲ ਦੱਸ ਕੇ, ਹੱਲ ਤੋਂ ਬਗੈਰ ਕੋਈ ਗੱਲ ਨਹੀਂ। ਇਹ ਇਵੇਂ ਕਹਿ ਦੇਣਾ ਕਿ ਝੰਗ ਰੋਕ ਸਕਦਾ ਹੈ ਵੰਡ, ਝੰਗ ਦੇ ਨਾਲ, ਝੰਗ ਦੇ ਮਫਾਦਾਤ ਦੇ ਨਾਲ ਖੜ੍ਹੇ ਹੋਣਾ ਹੈ। ਝੰਗ ਦੀ ਰੈਲੀ ਸਪੋਰਟ ਕਰਕੇ ਨਿਰੀ ਵੰਡ ਨਹੀਂ ਰੁਕਣੀ। ਝੰਗ ਦੀ ਲੁਕਾਈ ਦੇ ਨਾਲ, ਝੰਗ ਦੇ ਮਾੜੇ ਦੇ ਨਾਲ, ਜਿਹੜਾ ਪਿਸਿਆ ਜਗੀਰਦਾਰ ਕੋਲੋਂ, ਜਿਹੜਾ ਪਿਸਿਆ ਟਰਾਂਸਪੋਰਟਰਾਂ ਕੋਲੋਂ, ਜਿਹੜਾ ਪਿਸਿਆ ਸਰਮਾਇਆਦਾਰਾਂ ਕੋਲੋਂ, ਉਮਰਾਹ ਕੋਲੋਂ, ਅਸੀਂ ਉਹਦੇ ਨਾਲ ਖਲੋਣਾ ਹੈ। ਮਸਕੀਨ ਗਰੀਬ ਨਾਲ ਖਲੋਣਾ ਹੈ, ਮਾੜੇ ਨਾਲ ਖਲੋਣਾ, ਤਗੜੇ ਨਾਲ ਨਹੀਂ ਖਲੋਣਾ। ਤਾਂ ਗੱਲ ਬਣਨੀ ਹੈ। ਇਹ ਜਮਹੂਰੀ ਨਿਜ਼ਾਮ ਹੈ। ਇਸ ਨਿਜ਼ਾਮ ਦੇ ਵਿੱਚ ਮੀਆਂ ਮਨਸ਼ਾ ਦਾ ਵੋਟ, ਮਲਕ ਰਿਆਜ਼ ਦਾ ਵੋਟ ਅਤੇ ਮੇਰਾ ਅਤੇ ਤੁਹਾਡਾ ਵੋਟ ਇੱਕ ਬਰਾਬਰ ਨੇ। ਇੱਥੇ ਹਾਰੀ ਹੋਈ ਜਨਤਾ, ਸ਼ਿਕਸਤ ਖੁਰਦਾ ਕੌਮ ਫੈਸਲਾ ਕੱਢ ਲੈਂਦੀ ਜੀ ਛੇਤੀ ਨਾਲ ਕਿ ਨਹੀਂ ਜੀ, ਦੇਖੋ ਜੀ, ਤੁਸੀਂ, ਤੁਹਾਡੇ ਕੋਲ ਤਾਂ ਸਰਮਾਇਆ ਹੀ ਨਹੀਂ, ਤੁਸੀਂ ਲੜ ਹੀ ਨਹੀਂ ਸਕਦੇ।
मैं अज तुहानूं गारंटी नाल एक गल दस दियां जिहड़ी कि तुहानूं वैसे ही अंदाज़ा होनी चाहिदी है जे तुसीं जमहूरी निज़ाम नूं समझदे हो। जिस दिन पंजाब ते पाकिस्तान दे गरीब ने अपने वोट नूं पहचान लिया, अपने वोट के हक नूं पहचान लिया, जिस दिन उन्हें अपना वोट वेचिया ना, जिस दिन उन्हें बरादरीइज़म नस्ल परस्ती की बुनियाद पर अपना वोट ना पाया, जिस दिन उन्हें धड़ेबंदी की बुनियाद पर अपना वोट ना पाया, उस दिन पाकिस्तान भी बदल जाएगा तो पंजाब भी बदल जाएगा। रब रखा वीरो, जींदे रवे, जींदा रवे पंजाब, वसदा रवे पाकिस्तान। ते जंग दे वीरां नूं एक बारी फिर सलूट। रब रखा।